हाँ जी जी सत श्री अकाल नमस्कार ਤੇ अस्सलाम वालेकुम ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਨਾਜ਼ਰੀਨ ਨਨਕਾਣਾ ਸਾਹਿਬ ਅਸੀਂ ਮੌਜੂਦ ਹਾਂ। ਗੁਰਪੁਰਬ ਦੀਆਂ ਜਿਹੜੀਆਂ ਵਧਾਈਆਂ ਨੇ ਉਹ ਤੁਹਾਨੂੰ ਬਹੁਤ ਬਹੁਤ ਜ਼ਿਆਦਾ। ਉਸ ਤੋਂ ਇਲਾਵਾ ਗੁਰਪੁਰਬ ਤੋਂ ਹਟ ਕੇ ਬਾਕੀ ਜਿਹੜੀ ਮੁxtਲਿਫ ਕੰਟਰੀਆਂ 'ਚ ਲੋਕ ਆਏ ਨੇ ਉਹ ਬੜਾ ਆਨੰਦ ਲੈ ਰਹੇ ਨੇ। ਅਸੀਂ ਇਸ ਵੇਲੇ ਤੰਬੂ ਸਾਹਿਬ ਦੀ ਤੁਹਾਨੂੰ ਹਿਸਟਰੀ ਵੀ ਦੱਸਾਂਗੇ ਤੇ ਇਹ ਤੰਬੂ ਸਾਹਿਬ ਇਹਨੂੰ ਕਿਉਂ ਕਿਹਾ ਜਾਂਦਾ। ਅਸੀਂ ਉੱਥੇ ਮੌਜੂਦ ਹਾਂ ਤੇ ਸਾਡੇ ਨਾਲ ਇੱਕ ਜਿਹੜੇ ਨੇ ਉਹ ਸਿੱਖਿਆਤਰੀ ਮੌਜੂਦ ਨੇ ਜਿਹੜੇ ਕਿ ਬਾਹਰ ਦੀ ਕੰਟਰੀ 'ਚੋਂ ਆਏ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਇੱਥੇ ਆ ਕੇ ਕਿਵੇਂ ਦਾ ਲੱਗ ਰਿਹਾ। ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਭ ਤੋਂ ਪਹਿਲਾਂ ਮੈਂ ਇੰਟਰੋਡਕਸ਼ਨ ਆਪਣੀ ਕਰਵਾਉਣਾ ਚਾਹੁੰਦਾ। ਮੇਰਾ ਨਾਮ ਜੋਗਿੰਦਰ ਸਿੰਘ ਬੱਲ ਆ। ਮੈਂ ਇੰਗਲੈਂਡ ਦੇ ਸ਼ਹਿਰ ਸਲਾਹ ਤੋਂ ਹਾਂ ਜਿਹਦੀ ਆਬਾਦੀ 1,50,000 ਦੇ ਕਰੀਬ ਆਬਾਦੀ ਆ। ਉੱਥੇ ਮੈਂ 2010 ਵਿੱਚ ਮੇਅਰ ਵੀ ਰਿਹਾ ਤੇ 17-18 ਸਾਲ ਕਾਉਂਸਲਰ ਵੀ ਰਿਹਾ ਔਰ ਗੁਰਦੁਆਰਾ ਸਾਹਿਬ ਦਾ ਉੱਥੋਂ ਦੇ ਗੁਰਦੁਆਰਾ ਸਾਹਿਬ ਦਾ ਤਕਰੀਬਨ 3 ਵਾਰੀ ਮੈਂ ਮੁੱਖ ਸੇਵਾਦਾਰ ਵੀ ਰਿਹਾ। ਤੇ ਅੱਜ ਮੈਂ ਪਹਿਲੀ ਵਾਰੀ ਪਾਕਿਸਤਾਨ ਇੱਥੇ ਨਨਕਾਣਾ ਸਾਹਿਬ ਆਇਆ ਔਰ ਮੈਨੂੰ ਇਹ ਜਗ੍ਹਾ ਦੇਖ ਕੇ ਪਹਿਲਾਂ ਤਾਂ ਮੈਂ ਸਾਰੇ ਸਿੱਖ ਜਗਤ ਨੂੰ ਔਰ ਸਾਰੇ ਪੰਜਾਬੀ ਭਰਾਵਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੀ ਲੱਖ ਲੱਖ ਵਧਾਈ ਪੇਸ਼ ਕਰਨੀ ਚਾਹੁੰਦਾ ਕਿਉਂਕਿ ਗੁਰੂ ਨਾਨਕ ਸਾਹਿਬ ਸਾਰਿਆਂ ਦੇ ਸਾਂਝੇ ਗੁਰੂ ਆ। ਉਹਨਾਂ ਨੇ ਕੋਈ ਇੱਦਾਂ ਦੀਆਂ ਮਜ਼ਹਬੀ ਵੰਡੀਆਂ ਨਹੀਂ ਪਾਈਆਂ। ਉਹਨਾਂ ਨੇ ਸਾਰੀ ਮਨੁੱਖਤਾ ਵਾਸਤੇ ਆਪਣੀ ਜਿਹੜੀ ਗੱਲ ਕਹੀ ਆ ਤੇ ਇਸ ਕਰਕੇ ਵਧਾਈਆਂ ਸਾਰੇ ਜਗਤ ਵਾਸਤੇ ਆ ਤੇ ਇਕੱਲੇ ਸਿੱਖਾਂ ਵਾਸਤੇ ਨਹੀਂ। ਤੇ ਬੜਾ ਖੁਸ਼ੀ ਦਾ ਮੌਕਾ ਆ। ਅੱਜ ਅਸੀਂ ਨਨਕਾਣਾ ਸਾਹਿਬ ਇੱਥੇ ਤੰਬੂ ਸਾਹਿਬ ਬੈਠੇ ਹਾਂ ਔਰ ਤੰਬੂ ਸਾਹਿਬ ਦੀ ਹਿਸਟਰੀ ਦੀ ਤੁਸੀਂ ਗੱਲ ਕੀਤੀ ਆ। ਹਾਂਜੀ ਦੱਸੋ ਜ਼ਰਾ। ਹਾਂਜੀ ਇਹ ਗੁਰੂ ਨਾਨਕ ਸਾਹਿਬ ਜਦੋਂ ਸੱਚਾ ਸੌਦਾ ਕਰਕੇ ਆਏ ਨਾ ਜੀ ਤੇ ਉਹ ਫਿਰ ਇਸ ਜਗ੍ਹਾ ਤੇ ਅਟ ਕੇ ਠਹਿਰੇ ਆ। ਅੱਛਾ ਠੀਕ ਹੈ। ਇਹ ਜਿਹੜੀ ਸੱਜੇ ਹੱਥ ਸਾਡੇ ਇੱਕ ਵਣ ਦਾ ਦਰਖਤ ਆ ਉਹਦੇ ਥੱਲੇ ਉਹਨਾਂ ਨੇ ਆਰਾਮ ਕੀਤਾ, ਆਰਾਮ ਫਰਮਾਇਆ ਤੇ ਇਹ ਜਿਹੜਾ ਦਰਖਤ ਹੈ ਇਹਦੀ ਜਿਹੜੀ ਸ਼ੇਪ ਹੈ ਨਾ ਉਹ ਤੰਬੂ ਨੁਮਾ ਆ। ਇਸ ਕਰਕੇ ਸਾਡੇ ਪੁਰਾਤਨ ਸਿੱਖਾਂ ਨੇ ਇਹਨੂੰ ਤੰਬੂ ਸਾਹਿਬ ਦੇ ਨਾਂ ਨਾਲ ਇਹ ਜਗ੍ਹਾ ਮਸ਼ਹੂਰ ਹੋਈ ਆ। ਇਹ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਜਗ੍ਹਾ ਆ। ਸੋ ਅਸੀਂ ਬੜਾ ਮਾਣ ਮਹਿਸੂਸ ਕਰਦੇ ਇੱਥੇ ਆ ਕੇ ਔਰ ਬੜੀ ਸ਼ਾਂਤੀ ਮਹਿਸੂਸ ਕਰਦੇ ਹਾਂ। ਔਰ ਇੱਕ ਗੱਲ ਮੈਂ ਖਾਸ ਤੌਰ 'ਤੇ ਕਹਿਣੀ ਚਾਹੁੰਦਾ ਆਪਣੇ ਦੋਨਾਂ ਸਰਕਾਰਾਂ ਨੂੰ ਜੀ। ਦੇਖੋ ਦੋਨੇ ਪਾਸੇ ਪੰਜਾਬ ਦੇ ਲੋਕ ਜਿਹੜੇ ਆ ਨਾ ਉਹ ਇੱਕ ਦੂਜੇ ਨੂੰ ਪਿਆਰ ਤੇ ਮੁਹੱਬਤ ਨਾਲ ਮਿਲਣਾ ਚਾਹੁੰਦੇ ਆ। ਉਹਦੇ ਵਾਸਤੇ ਜਿੱਥੇ ਲਾਂਘਾ ਖੁੱਲ੍ਹਿਆ ਤਾਂ ਹੈ ਉਹਨੂੰ ਅਸੀਂ ਵੈਲਕਮ ਕਰਦੇ ਹਾਂ। ਲੇਕਿਨ ਹਾਲੇ ਪੂਰੀ ਤਰ੍ਹਾਂ ਸਾਨੂੰ ਆਜ਼ਾਦੀ ਨਹੀਂ ਪਈ। ਅਸੀਂ ਜਿਸ ਤਰ੍ਹਾਂ ਯੂਰਪ ਵਿੱਚ ਜਰਮਨ, ਫਰਾਂਸ, ਇਟਲੀ ਵਗੈਰਾ ਸਾਰੇ ਬਿਨਾਂ ਪਾਸਪੋਰਟ ਤੋਂ ਇੱਕ ਦੂਜੇ ਦੇ ਮੁਲਕਾਂ ਵਿੱਚ ਜਾਂਦੇ ਆ ਜਦ ਕਿ ਕਿਸੇ ਵੇਲੇ ਉਹ ਵੀ ਇੱਕ ਦੂਜੇ ਨਾਲ ਲੜਦੇ ਰਹੇ ਆ। ਉਹਨਾਂ ਦੀਆਂ ਵੋਰ ਹੋਈਆਂ, ਉਹਨਾਂ ਨੇ ਲੜੇ ਵੀ ਆ, ਸਾਰਾ ਕੁਛ ਕੀਤਾ। ਲੇਕਿਨ ਉਹਨਾਂ ਨੇ ਰੀਅਲਾਈਜ਼ ਕਰ ਲਿਆ ਕਿ 21st ਸੈਂਚੁਰੀ ਵਿੱਚ ਇਹੋ ਜਿਹੀਆਂ ਲੜਾਈਆਂ ਦੀ ਲੋੜ ਨਹੀਂ। ਹਰ ਗੱਲ ਜਿਹੜੀ ਆ ਉਹ ਗੱਲਬਾਤ ਨਾਲ ਰਿਜ਼ੋਲਵ ਹੋ ਸਕਦੀ ਆ। ਔਰ ਇਹ ਅਸੀਂ ਰਿਕੁਐਸਟ ਕਰਨੀ ਚਾਹੁੰਦੇ ਹਾਂ ਦੋਨਾਂ ਪਾਸਿਆਂ ਨੂੰ ਕਿ ਉਹ ਇਹ ਜਿਹੜਾ ਲਾਂਘਾ ਆ ਇਹਨੂੰ ਪੂਰੀ ਤਰ੍ਹਾਂ ਖੋਲ੍ਹ ਦੇਣ ਤਾਂ ਕਿ ਲੋਕ ਆਪਣੀ ਮਰਜ਼ੀ ਨਾਲ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਉਹ ਹੋਣਾ ਚਾਹੀਦਾ ਤਾਂ ਕਿ ਲੋਕ ਇੱਕ ਦੂਜੇ ਨੂੰ ਮੈਂ ਆਪਣੇ ਪਿੰਡ ਦੇ ਇੱਕ ਬਜ਼ੁਰਗ ਨੂੰ 2-3 ਦਿਨ ਹੋਏ ਇੱਥੇ ਮਿਲਿਆ ਜਿਹੜਾ 8-9 ਸਾਲ ਤੋਂ ਦੀ ਉਮਰ ਦਾ ਸੀ ਜਦੋਂ ਇੱਥੇ ਆਇਆ ਔਰ ਉਹ ਤਾਹਾਂ ਮਾਰ ਰੋ ਰਿਹਾ ਸੀ ਆਪਣੇ ਪਿੰਡ ਦੇ ਲੋਕਾਂ ਨੂੰ ਯਾਦ ਕਰ ਕਰਕੇ। ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਆਪਣੇ ਪਿੰਡਾਂ ਨੂੰ ਜਾਣਨਾ ਚਾਹੁੰਦੇ ਆ, ਆਪਣੇ ਪਿੰਡੂਆਂ ਨਾਲ ਮਿਲਣਾ ਚਾਹੁੰਦੇ ਆ, ਆਪਣੇ ਭੈਣਾਂ ਭਰਾਵਾਂ ਨਾਲ, ਪੰਜਾਬੀਆਂ ਨਾਲ। ਤੇ ਉਹਦੇ ਵਿੱਚ ਮੈਂ ਸਮਝਦਾ ਕੋਈ ਨੁਕਸਾਨ ਨਹੀਂ ਹੋਊਗਾ। ਦੋਨੋਂ ਮੁਲਕ ਇਕਨੋਮਿਕਲੀ ਵੀ ਸਟਰੋਂਗ ਹੋਣਗੇ। ਔਰ ਇਸ ਵੇਲੇ ਇੰਡੀਆ ਤੇ ਪਾਕਿਸਤਾਨ ਕਰਾਚੀ ਤੇ ਬੰਬੇ ਰਾਹੀਂ ਬਿਜ਼ਨਸ ਕਰਦੇ ਆ ਔਰ ਉਹ ਬਿਜ਼ਨਸ ਜਿਹੜਾ ਆ ਉਹ ਅਰਬਾਂ ਰੁਪਏ ਦਾ ਬਿਜ਼ਨਸ ਕਰਦੇ ਇੱਕ ਦੂਜੇ ਨਾਲ। ਲੇਕਿਨ ਨਹੀਂ ਜੀ ਕਰਾਚੀ ਤੇ ਬੰਬੇ ਰਾਹੀਂ। ਅੱਛਾ ਲੇਕਿਨ ਉਹ ਬਿਜ਼ਨਸ ਅੰਮ੍ਰਿਤਸਰ ਤੇ ਲਾਹੌਰ ਰਾਹੀਂ ਕਿਉਂ ਨਹੀਂ ਹੋ ਸਕਦਾ? ਬਿਲਕੁਲ ਠੀਕ। ਇਹ ਮੈਂ ਸਮਝਦਾ ਕਿ ਦੋਵੇਂ ਪਾਸੇ ਪੰਜਾਬੀਆਂ ਨਾਲ ਧੱਕਾ ਆ ਔਰ ਜਦੋਂ ਇਹ ਲੜਦੇ ਵੀ ਆ ਦੋਵੇਂ ਪਾਸੇ ਪੰਜਾਬੀਆਂ ਦਾ ਕਤਲ ਹੁੰਦਾ। ਸੋ ਇਸ ਕਰਕੇ ਦੋਵੇਂ ਪਾਸੇ ਸਾਡੇ ਪੰਜਾਬੀ ਭਰਾ ਉਹਨਾਂ ਲੜਾਈਆਂ ਵਿੱਚ ਵੀ ਮਰਦੇ ਆ। ਉਹਦੇ ਨਾਲ ਇਹ ਦੋਨੋਂ ਮੁਲਕ ਇਕਨੋਮਿਕਲੀ ਵੀ ਕਮਜ਼ੋਰ ਹੁੰਦੇ ਆ। ਸੋ ਇਸ ਵਾਸਤੇ ਚੰਗੀ ਗੱਲ ਇਹ ਆ ਕਿ ਪੀਸਫੁਲ ਢੰਗ ਨਾਲ ਜਿਹੜੇ ਮਸਲੇ ਆ ਉਹਨਾਂ ਨੂੰ ਰਿਜ਼ੋਲਵ ਕੀਤਾ ਜਾਵੇ ਤੇ ਇੱਕ ਦੂਜੇ ਨਾਲ ਮਿਲਿਆ ਜਾਵੇ। ਅੱਜ ਦੇਖੋ ਇੱਥੇ ਸਾਰੇ ਲੋਕਾਂ ਨੇ ਸਾਨੂੰ ਹੱਥਾਂ ਹੀ ਛਾਵਾਂ ਕੀਤੀਆਂ। ਇੱਥੇ ਪੰਜਾਬ ਦੇ ਲੋਕਾਂ ਨੇ ਜਦੋਂ ਅਸੀਂ ਆਏ ਸਾਡੇ ਉੱਤੇ ਫੁੱਲ ਬਰਸਾਉਂਦੇ ਆ। ਅਸੀਂ ਕਈ ਜਗ੍ਹਾ ਤੇ ਗੁਰਦੁਆਰੇ ਲਾਹੌਰ ਵੀ ਗਏ ਹਾਂ, ਅਸੀਂ ਪੰਜਾ ਸਾਹਿਬ ਵੀ ਗਏ ਹਾਂ, ਹੋਰ ਵੀ ਕਈ ਜਗ੍ਹਾ ਤੇ ਗਏ। ਹਰ ਜਗ੍ਹਾ ਤੇ ਜਿੱਥੇ ਵੀ ਅਸੀਂ ਜਾਂਦੇ ਲੋਕ ਫੁੱਲਾਂ ਦੀ ਵਰਖਾ ਸਾਡੇ ਤੇ ਕਰਦੇ ਆ। ਤੇ ਸੋ ਇਹ ਜਿਹੜਾ ਪਿਆਰ ਹੈ ਨਾ ਇਹ ਦੋਵੇਂ ਪਾਸੇ ਇਸੇ ਤਰ੍ਹਾਂ ਹੀ ਮਤਲਬ ਹੋਰ ਅੱਗੇ ਵਧਣਾ ਚਾਹੀਦਾ। ਸੋ ਇਹ ਸਾਡੀ ਬੇਨਤੀ ਆ।
ਸਰਦਾਰ ਜੀ ਤੁਹਾਡੀ ਮੈਂ ਇਸੇ ਗੱਲ ਨੂੰ ਕੰਟੀਨਿਊ ਕਰਾਂਗਾ ਕਿ ਪੀਪਲ ਟੂ ਪੀਪਲ ਕੰਟੈਕਟ ਦੀ ਤੁਸੀਂ ਗੱਲ ਕਰ ਰਹੇ ਹੋ। ਅਸੀਂ ਜਦੋਂ ਬੋਰਨ ਹੋਏ, ਸਾਡਾ ਬੋਰਨ ਅਪ ਜਿਹੜਾ ਅਸੀਂ ਹੋਇਆ ਸੀ, ਜਦੋਂ ਵੱਡੇ ਹੋਏ ਅਸੀਂ ਆਪਣੇ ਵੱਡਿਆਂ ਕੋਲ ਇਹੀ ਗੱਲ ਸੁਣੀ ਕਿ ਭਾਈ ਸਿੱਖਾਂ ਨੇ ਇੰਨੇ ਬੰਦੇ ਮਾਰਤੇ, ਧੋਨਾ ਲਾਤੀਆਂ, 47 'ਚ ਇਹ ਕਰਤਾ, ਪੂਰੀ ਟ੍ਰੇਨ ਜਿਹੜੀ ਹੈ ਕੱਟੀ ਹੋਈ ਜਾਂਦੀ ਸੀ। ਇਹ ਗੱਲਾਂ ਕਰਨੀਆਂ ਚਾਹੀਦੀਆਂ, ਇਤਿਹਾਸਿਕ ਗੱਲਾਂ ਹੈ, ਭਾਵੇਂ ਬੇਸ਼ੱਕ ਇਤਿਹਾਸਿਕ ਗੱਲਾਂ ਨੇ, ਲੇਕਿਨ ਹੁਣ ਨਿਊ ਜਨਰੇਸ਼ਨ ਆ ਗਈ ਹੈ, ਜਿਹਨੇ ਕੀਤਾ ਨਹੀਂ ਕੀਤਾ ਉਹ ਅਸੀਂ ਆਈ ਵਿਟਨੈਸ ਨਹੀਂ ਸੀ ਹੈਗੇ, ਠੀਕ ਹੈ, ਅਸੀਂ ਆਈ ਵਿਟਨੈਸ ਨਹੀਂ। ਲੇਕਿਨ ਹੁਣ ਇੱਥੇ ਮੇਰਾ ਕੁਐਸਚਨ ਤੁਹਾਨੂੰ ਇਹ ਬਣਦਾ ਹੈਗਾ ਕਿ ਮੌਜੂਦਾ ਹਾਲਾਤ ਦੇ ਵਿੱਚ ਕਿਆ ਸਾਡੀ ਜਨਰੇਸ਼ਨ ਨੂੰ ਫਿਲਮ ਦੇ ਜ਼ਰੀਏ ਜਾਂ ਇਤਿਹਾਸਿਕ ਗੱਲਾਂ ਦੇ ਜ਼ਰੀਏ, ਕਿਤਾਬਾਂ ਦੇ ਜ਼ਰੀਏ ਉਹਨਾਂ ਦੇ ਦਿਲ 'ਚ ਨਫ਼ਰਤ ਕਿਉਂ ਪਾਈ ਜਾ ਰਹੀ ਹੈ ਕਿ ਉਹ ਸਾਡਾ ਦੁਸ਼ਮਣ ਦੇਸ਼ ਹੈ ਤੇ ਅਸੀਂ ਉਹਨੂੰ ਖਤਮ ਕਰਨਾ ਵਾ ਜਾਂ ਉਹਨੇ ਸਾਨੂੰ ਖਤਮ ਕਰਨਾ ਵਾ, ਅਸੀਂ ਐਟਮ ਬੰਬ ਬੇਸ ਲਈ ਬਣਾਇਆ ਵਾ, ਜਾਂ ਅਸੀਂ ਮਤਲਬ ਤੁਸੀਂ ਦੇਖੋ ਕਿ ਸ਼ਮਾਲੀ ਕੋਰੀਆ, ਜਨੂਬੀ ਕੋਰੀਆ ਵਰਗਾ ਮੁਲਕ ਜਿਹੜਾ ਇੱਟ ਕੁੱਤੇ ਦਾ ਵੈਰ ਸੀ ਜਿਨ੍ਹਾਂ ਦਾ, ਉਹਨਾਂ ਨੇ ਹੱਥ ਮਿਲਾ ਲਿਆ ਕਿ ਯਾਰ ਜੰਗ 'ਚ ਕੁਝ ਨਹੀਂ ਰੱਖਿਆ ਹੈਗਾ। ਤੁਸੀਂ ਇਸ ਮੌਕੇ ਤੇ ਕੀ ਸਮਝਦੇ ਹੋ ਕਿ ਇਸ ਵੇਲੇ ਸਾਨੂੰ ਦੋਸਤੀ, ਮੁਹੱਬਤ ਤੇ ਭਾਈਚਾਰੇ ਵਾਸਤੇ ਮਿਲਣ ਲਈ ਸਭ ਤੋਂ ਪਹਿਲਾ ਕਦਮ ਕਿਹੜਾ ਚੁੱਕਣਾ ਚਾਹੀਦਾ? ਦੇਖੋ ਜਿਹੜੀ ਨਾ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਹਾਨੂੰ ਬਜ਼ੁਰਗਾਂ ਤੋਂ ਪਤਾ ਲੱਗਾ ਵੀ ਉਧਰੋਂ ਟ੍ਰੇਨਾਂ ਆਈਆਂ, ਇਸੇ ਤਰ੍ਹਾਂ ਸਾਨੂੰ ਪਤਾ ਲੱਗਾ ਵੀ ਇਧਰੋਂ ਗਈਆਂ ਵੱਡੀਆਂ। ਇਹ ਜਿਹੜੀਆਂ ਸਟੋਰੀਆਂ ਦੋਨੋਂ ਪਾਸੇ ਸੱਚੀਆਂ ਆ, ਲੇਕਿਨ ਇਹਨਾਂ ਨੂੰ ਅਸੀਂ ਜਿਨ੍ਹਾਂ ਨੇ ਵੀ ਕੀਤੀਆਂ ਅਸੀਂ ਕੰਡੈਮ ਕਰਦੇ ਹਾਂ ਉਹਨਾਂ ਨੂੰ। ਇਹ ਬਿਲਕੁਲ ਗਲਤ ਸੀ ਜੋ ਵੀ ਹੋਇਆ, ਲੇਕਿਨ ਸਾਨੂੰ ਨਾ ਇਹ ਆ ਦੇਖੋ ਸਾਡੇ ਸਾਹਮਣੇ ਜੇ ਨਾ ਜਿਹੜੀ ਵੋਰ ਆ ਜਾਂ ਕੋਈ ਨਿਊਕਲੀਅਰ ਪਾਵਰਸ ਆ ਉਹ ਮੁਲਕ ਨਹੀਂ ਬਚਾ ਸਕਦੀਆਂ। ਸਾਡੇ ਸਾਹਮਣੇ ਸੋਵੀਅਤ ਯੂਨੀਅਨ ਜਿਹੜਾ ਸੀ, ਉਹਦੇ ਕਿੰਨੇ ਮੁਲਕ ਉਹਦੇ ਟੋਟੇ ਹੋਏ ਆ, ਕਿਉਂਕਿ ਉਹਨੇ ਲੋਕਾਂ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਆ। ਜਿਹੜਾ ਲੋਕਾਂ ਨੂੰ ਦਬਾਊਗਾ ਉਹ ਮੁਲਕ ਸਰਵਾਈਵ ਨਹੀਂ ਕਰ ਸਕਦਾ। ਔਰ ਪੰਜਾਬ ਹੈ, ਸਾਡੀ ਹਿਸਟਰੀ ਜਿਹੜੀ ਹੈ ਨਾ ਸਾਡੀ, ਇਹ ਤੇ ਇੱਕ ਇਵੈਂਟ ਹੈ ਨਾ ਜਦੋਂ ਲੋਕਾਂ ਨੇ ਇੱਕ ਦੂਜੇ ਨੂੰ ਕਤਲ ਕੀਤਾ, ਲੇਕਿਨ ਹਜ਼ਾਰਾਂ ਸਾਲਾਂ ਦੀ ਸਾਡੀ ਪੰਜਾਬ ਦੀ ਹਿਸਟਰੀ ਆ ਜਦੋਂ ਇੱਕ ਦੂਜੇ ਨੂੰ ਅਸੀਂ ਪਿਆਰ ਕੀਤਾ, ਅਸੀਂ ਇਕੱਠੇ ਰਹੇ, ਅਸੀਂ ਇੱਕ ਦੂਜੇ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਸਮਝਦੇ ਸੀ, ਇੱਕ ਦੂਜੇ ਦੀਆਂ ਭੈਣਾਂ ਨੂੰ ਆਪਣੀਆਂ ਭੈਣਾਂ ਸਮਝਦੇ ਸੀ। ਉਹ ਜਿਹੜਾ ਇਤਿਹਾਸ ਹੈ ਉਹ ਜ਼ਿਆਦਾ ਲੰਬਾ ਆ। ਸੋ ਸਾਨੂੰ ਉਹਨੂੰ ਧਿਆਨ ਵਿੱਚ ਰੱਖ ਕੇ ਤੇ ਨਵੀਂ ਜਨਰੇਸ਼ਨ ਜਿਹੜੀ ਆ ਉਹਨੂੰ ਨਵੀਂ ਸੋਚ ਪੈਦਾ ਕਰਨੀ ਚਾਹੀਦੀ ਆ। ਇਹ ਦੇਖੋ ਪੁਰਾਣੀ ਜੇ ਕੋਈ ਪੁਰਾਣੀ ਸਾਡੇ ਬਜ਼ੁਰਗਾਂ ਨੇ ਚਾਹੇ ਇੱਧਰਲੇ ਪੰਜਾਬੀ ਸੀ ਜਾਂ ਉੱਧਰਲੇ, ਜੇ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਆ ਅਸੀਂ ਉਹਨੂੰ ਅੱਗੋਂ ਫੋਲੋ ਨਹੀਂ ਕਰਨਾ ਚਾਹੀਦਾ। ਸਗੋਂ ਤੇ ਸਾਨੂੰ ਅੱਗੋਂ ਵਾਸਤੇ ਜੇ ਆਪਾਂ ਅੱਜ ਸਾਡੇ ਕੋਲ ਨਵੀਂ ਜਿਹੜੀ ਐਜੂਕੇਸ਼ਨ ਅੱਜ ਆ ਉਹ ਉਸ ਵੇਲੇ 47 'ਚ ਨਹੀਂ ਸੀ। ਸੋ ਅੱਜ ਜਿਹੜੀ ਸਾਡੇ ਕੋਲ ਇੰਨੀ ਐਜੂਕੇਸ਼ਨ ਹੈ, ਸਾਨੂੰ ਸਾਰੀ ਦੁਨੀਆ 'ਚ ਪਤਾ ਕੀ ਹੋ ਰਿਹਾ, ਸਾਨੂੰ ਉਹਦੇ 'ਚੋਂ ਜਿਹੜੇ ਪੋਜ਼ਿਟਿਵ ਪੁਆਇੰਟਸ ਹੈ ਨਾ ਉਹ ਲੈ ਕੇ ਅੱਗੇ ਵਧਣਾ ਚਾਹੀਦਾ। ਔਰ ਇਹਦੇ ਨਾਲ ਦੋਨੋਂ ਪਾਸੇ ਦੇਖੋ ਲੋਕੀ ਇਕਨੋਮਿਕਲੀ ਵੀ ਸਟਰੋਂਗ ਹੋਣਗੇ, ਲੋਕਾਂ ਦੇ ਹੈਲਥ ਸਿਸਟਮ ਚੰਗਾ ਹੋਊਗਾ, ਲੋਕਾਂ ਦੀ ਐਜੂਕੇਸ਼ਨ ਚੰਗੀ ਹੋਊਗੀ। ਉਹ ਆ ਜਿਹੜੇ ਜਿੰਨੇ ਅਸੀਂ ਹਥਿਆਰਾਂ ਦੇ ਪੈਸੇ ਲਾਉਂਦੇ ਆ ਉਹਦੀ ਆਪਣੇ ਐਜੂਕੇਸ਼ਨ ਤੇ ਹਸਪੀਟਲਾਂ ਤੇ ਲਾ ਸਕਦੇ ਹਾਂ, ਤੇ ਉਹ ਲੋਕਾਂ ਨੂੰ ਕੋਈ ਬੈਨੀਫਿਟਸ, ਜਿਹੜੇ ਕੋਈ ਡਿਸੇਬਲ ਲੋਕ ਆ, ਕੋਈ ਬਜ਼ੁਰਗ ਆ ਜਿਹੜੇ ਨਹੀਂ ਕੰਮ ਕਰ ਸਕਦੇ, ਉਹਨਾਂ ਨੂੰ ਆਪਾਂ ਬੈਨੀਫਿਟਸ ਦੇ ਸਕਦੇ ਆ, ਹੈ ਨਾ। ਅਸੀਂ ਉਹ ਜਿਹੜੇ ਇੱਕ ਬੰਬ ਜਿਹੜਾ ਕਈ ਮਿਲੀਅਨ ਪਾਉਂਡਾਂ ਦਾ ਬੰਬ ਆ ਉਹ, ਜਾਂ ਕਈ ਮਿਲੀਅਨ ਰੁਪਈਏ ਦਾ, ਤੇ ਉਹ ਅਸੀਂ ਆਪਣੇ ਲੋਕਾਂ ਤੇ ਕਿਉਂ ਨਹੀਂ ਖਰਚ ਸਕਦੇ? ਔਰ ਜਿਹਦੇ ਨਾਲ ਲੋਕ ਸੁਖੀ ਹੋਣਗੇ, ਲੋਕ ਵਧੀਆ ਜ਼ਿੰਦਗੀ ਜੀਣਗੇ। ਔਰ ਇਹਦੇ ਵਿੱਚ ਮੈਂ ਦੇਖਿਆ ਜਿੰਨਾ ਲੋਕ ਪਿਆਰ ਜਦੋਂ ਇੱਕ ਦੂਜੇ ਨੂੰ ਕਰਦੇ ਆ, ਉਹ ਮੈਨੂੰ ਲੱਗਦਾ ਉਹ ਲੋਕ ਅੱਜ ਦੇ ਜਿਹੜੇ ਨੌਜਵਾਨ ਹੈ ਨਾ ਉਹ ਪਿਛਲੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਮੈਨੂੰ ਉਮੀਦ ਆ, ਮੇਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਆ ਕਿ ਸਾਡੇ ਜਿਹੜੇ ਦੋਵੇਂ ਪਾਸੇ ਜਿਹੜੇ ਪੰਜਾਬੀ ਆ ਨਾ ਉਹ ਪਿਛਲੀਆਂ ਗਲਤ ਗੱਲਾਂ ਨੂੰ ਭੁੱਲ ਕੇ ਤੇ ਪਿਛਲੀਆਂ ਜਿਹੜੀਆਂ ਚੰਗੀਆਂ ਗੱਲਾਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਆਪਾਂ ਚੇਤੇ ਕਰੀਏ, ਜਦੋਂ ਸਾਰਾ ਹੀ ਪੰਜਾਬ ਜਿਹੜਾ ਸੀ ਉਹ ਇਕੱਠਾ ਸੀ, ਉਹ ਇੱਕ ਦੂਜੇ ਦੀ ਜਾਨ 'ਚ ਜਾਨ ਸਮਝਦੇ ਸੀ। ਅਸੀਂ ਉਹ ਗੱਲਾਂ ਜਿਹੜੀਆਂ ਪੋਜ਼ਿਟਿਵ ਪੁਆਇੰਟਸ ਆ ਨਾ ਸਾਡੇ। ਦੇਖੋ ਜਦੋਂ ਮੈਂ ਸੁਣ ਰਿਹਾ ਸੀ ਫਕੀਰ ਬ੍ਰਦਰਜ਼ ਦਾ ਜਿਹੜਾ ਬੇਟਾ, ਉਹਨਾਂ ਦਾ ਇੱਕ ਇੰਟਰਵਿਊ ਸੁਣਦਾ ਸੀ, ਉਹ ਕਹਿੰਦੇ ਸੀ ਬਈ ਜਦੋਂ ਪੰਜਾਬ ਆਜ਼ਾਦ ਸੀਗਾ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਸ ਵੇਲੇ ਪੰਜਾਬ ਦੇ 1 ਰੁਪਈਏ ਦੀ ਵੈਲਿਊ ਜਿਹੜੀ 13 ਪਾਉਂਡ ਅੰਗਰੇਜ਼ੀ ਪਾਉਂਡ ਹੁੰਦੀ ਸੀ, ਹੈ ਨਾ। ਅੱਜ ਦੇਖੋ ਸਾਡੀ ਕਰੰਸੀ ਦੀ ਕੀ ਹਾਲਤ ਹੋਈ ਦੋਵੇਂ ਪਾਸੇ, ਇੰਡੀਆ ਵਿੱਚ ਵੀ ਇੱਥੇ ਵੀ ਇਹੀ ਹਾਲਤ ਆ। ਲੋਕ ਭੁੱਖੇ ਮਰਦੇ, ਲੋਕ ਸੜਕਾਂ ਤੇ ਸੌਂਦੇ ਆ। ਸੋ ਇਹ ਗੱਲਾਂ ਨੂੰ ਤਾਂ ਹੀ ਆਪਾਂ ਕੋਈ ਇੰਪਰੂਵਮੈਂਟ ਕਰ ਸਕਦੇ ਆ ਜੇ ਆਪਾਂ ਉਹ ਲੜਾਈ ਵਾਲੀਆਂ ਗੱਲਾਂ ਛੱਡ ਕੇ, ਜਿਹੜਾ ਕਤਲੋਗਾਰਤ ਦੀਆਂ ਗੱਲਾਂ ਛੱਡ ਕੇ, ਨਫ਼ਰਤ ਜਿਹੜੀ ਹੈ ਨਾ ਮੀਡੀਆ ਰਾਹੀਂ। ਮੈਨੂੰ ਪਾਕਿਸਤਾਨ ਦਾ ਵੀ ਮੀਡੀਆ ਦੀ ਹਾਲਤ ਬਹੁਤੀ ਚੰਗੀ ਨਹੀਂ ਗੀ, ਔਰ ਇੰਡੀਆ ਦਾ ਜਿਹੜਾ ਮੀਡੀਆ ਉਹਦਾ ਸਟੈਂਡਰਡ ਵਰਲਡ ਦਾ ਜਿਹੜਾ ਹੈਗਾ ਨਾ ਉਹਦੇ 'ਚ 160ਵਾਂ ਸਟੈਂਡਰਡ ਆ। ਤੇ ਦੇਖੋ ਇਹ ਕਿੱਡਾ ਵੱਡਾ ਆਪਣੇ ਆਪ ਨੂੰ ਡੈਮੋਕ੍ਰੈਟਿਕ ਮੁਲਕ ਕਹਿੰਦਾ, ਉਹਦਾ ਸਟੈਂਡਰਡ ਮੀਡੀਆ ਦਾ 160 ਨੰਬਰ ਤੇ ਚੱਲ ਜਾਏ, ਇਹ ਸਾਡੇ ਵਾਸਤੇ ਕੋਈ ਚੰਗੀ ਗੱਲ ਨਹੀਂ। ਇਹ ਸਾਰਿਆਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਹੁਣ ਇਹਦਾ ਮਤਲਬ ਇਹ ਆ ਵੀ ਦੋਵੇਂ ਪਾਸੇ ਝੂਠੀਆਂ ਖਬਰਾਂ
ਪ੍ਰਕਾਸ਼ਿਤ ਹੁੰਦੀਆਂ। ਇਹ ਹੀ ਆ ਨਾ, ਜੇ ਸਟੈਂਡਰਡ ਲੋ ਆ ਤੇ ਉਹਦਾ ਮਤਲਬ ਇਹ ਹੀ ਆ ਵੀ ਸਹੀ ਖਬਰ ਨਹੀਂ ਦਿੱਤੀ ਜਾਂਦੀ। ਲੋਕਾਂ ਨੂੰ ਲੜਾਉਣ ਲਈ, ਲੋਕਾਂ ਨੂੰ ਨਫ਼ਰਤ ਪੈਦਾ ਕਰਨ ਲਈ ਅਸੀਂ ਖਬਰਾਂ ਲਾਉਂਦੇ ਹਾਂ, ਉਹ ਬੰਦ ਕਰਨੀਆਂ ਚਾਹੀਦੀਆਂ। ਸਾਨੂੰ ਜਿਹੜੀਆਂ ਪਿਆਰ ਮੁਹੱਬਤ ਦੀ ਗੱਲਾਂ ਜਾਂ ਇਕਨੋਮਿਕਲੀ ਡਿਵੈਲਪਮੈਂਟ ਦੀਆਂ ਗੱਲਾਂ ਉਹ ਕਰਨੀਆਂ ਚਾਹੀਦੀਆਂ। ਬਹੁਤ ਵਧੀਆ ਤੁਸੀਂ ਗੱਲ ਕੀਤੀ ਕਿ ਮੀਡੀਆ ਦਾ 160ਵਾਂ ਨੰਬਰ ਤੇ ਹੈ, ਲੇਕਿਨ ਇਹਦੇ ਵਿੱਚ ਸਭ ਤੋਂ ਅੱਛੀ ਚੀਜ਼ ਜਿਹੜੀ ਹੋਈ ਹੈ ਨਾ ਸਰਦਾਰ ਜੀ, ਅਸੀਂ ਆਪਣੇ ਵੀਵਰ ਨੂੰ ਦੱਸਾਂਗੇ, ਉਹ ਇਹ ਹੋਈ ਹੈ ਕਿ ਸੋਸ਼ਲ ਮੀਡੀਆ ਆ ਗਿਆ। ਠੀਕ ਹੈ, ਸੋਸ਼ਲ ਮੀਡੀਆ ਦੀ ਪਾਵਰ ਆ ਗਈ। ਹੁਣ ਤੁਹਾਡੀ ਗੱਲ ਜਿਹੜੀ ਹੈਗੀ ਆ ਲੋਕ ਸੁਣ ਰਹੇ ਨੇ, ਲੋਕ ਉਸ ਮੀਡੀਆ ਨੂੰ ਨਹੀਂ ਮੰਨਣਗੇ, ਲੋਕ ਤੁਹਾਡੀ ਗੱਲ ਨੂੰ ਸੁਣਨਗੇ ਕਿਉਂਕਿ ਤੁਸੀਂ ਗਰਾਊਂਡ ਰਿਐਲਿਟੀ ਨੂੰ ਜਾਣਦੇ ਹੋ। ਠੀਕ ਹੈ, ਸੋਸ਼ਲ ਮੀਡੀਆ ਤੇ ਵੀ ਨਾ ਜਿਹੜੇ ਦੋ ਤਰ੍ਹਾਂ ਦੇ ਲੋਕ ਹੈ, ਜਿਹੜੀਆਂ ਇਹ ਨਫ਼ਰਤ ਫੈਲਾਉਣ ਵਾਲੀਆਂ ਪਾਰਟੀਆਂ ਨਾ, ਉਹਨਾਂ ਨੇ ਬੜੇ ਬੜੇ ਸੈੱਲ ਬਣਾਏ ਆ, ਪਾਰਟੀਆਂ ਨੇ ਆਪਣੇ ਮੀਡੀਆ ਸੈੱਲ ਬਣਾਏ ਆ, ਜਿਹੜੇ ਹਰ ਰੋਜ਼ ਨਫ਼ਰਤ ਦੀਆਂ ਗੱਲਾਂ ਪੈਦਾ ਕਰਦੇ ਨੇ। ਸੋ ਸਾਨੂੰ ਸੋਸ਼ਲ ਮੀਡੀਆ ਤੇ ਵੀ ਨਾ ਸਾਨੂੰ ਉਹਨਾਂ ਚੀਜ਼ਾਂ ਨੂੰ ਕਾਊਂਟਰ ਕਰਨਾ ਚਾਹੀਦਾ, ਔਰ ਪਿਆਰ ਨਾਲ ਕਾਊਂਟਰ ਕਰਨਾ ਚਾਹੀਦਾ, ਰੀਜ਼ਨਿੰਗ ਦੇ ਕੇ ਕਾਊਂਟਰ ਕਰਨਾ ਚਾਹੀਦਾ, ਬਾਦਲੀਲ ਢੰਗ ਨਾਲ ਕਾਊਂਟਰ ਕਰਨਾ ਚਾਹੀਦਾ। ਠੀਕ ਹੈ, ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਪਾਕਿਸਤਾਨ ਦੇ ਵਿੱਚ ਤੁਸੀਂ ਪਹਿਲੀ ਵਾਰੀ ਆਏ ਹੋ ਤੇ ਅਸੀਂ ਥੋੜਾ ਲਾਈਟ ਮੂਡ ਵੱਲ ਵੀ ਜਾਂਦੇ ਹਾਂ ਕਿ ਪਾਕਿਸਤਾਨ ਦੇ ਤੁਹਾਨੂੰ ਲੋਕ ਕਿਵੇਂ ਦੇ ਲੱਗੇ, ਪਾਕਿਸਤਾਨ ਦਾ এনवायरमेंट ਕਿਵੇਂ ਦਾ ਲੱਗਾ, ਖਾਣੇ ਕਿਵੇਂ ਦੇ ਲੱਗੇ? ਦੇਖੋ, ਪਾਕਿਸਤਾਨ ਵਿੱਚ ਕੁਝ ਗੱਲਾਂ ਮੈਂ ਬਹੁਤ ਪਸੰਦ ਕੀਤੀਆਂ। ਪਹਿਲਾਂ ਤਾਂ ਮੈਂ ਇੱਕ ਇੱਥੇ ਜ਼ਰੂਰ ਇਹ ਗਲਤ ਹੋਊਗਾ ਜੇ ਮੈਂ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਦਾ ਨਾਂ ਧੰਨਵਾਦ ਕਰਾਂ, ਉਹਨਾਂ ਦਾ ਸ਼ੁਕਰੀਆ ਕਰਨਾ ਬਣਦਾ ਸਾਡਾ। ਦੇਖੋ ਕਿੰਨੀ ਸਿਕਿਉਰਿਟੀ ਫੋਰਸਿਸ ਲਾਈਆਂ ਸਾਡੀ ਸਿਕਿਉਰਿਟੀ ਵਾਸਤੇ, ਸਾਡੀ ਸੇਫਟੀ ਵਾਸਤੇ, ਉਹਨਾਂ ਨੇ ਕਿੰਨਾ ਵਧੀਆ ਪ੍ਰਬੰਧ ਕੀਤਾ ਆ। ਤੇ ਸੇਫਟੀ ਦੇ ਪੱਖ ਤੋਂ ਨਾ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ। ਔਰ ਜਿਹੜੇ ਇਹ ਵੀ ਆ ਜਿਹੜੇ ਪੁਲਿਸ ਆਫਿਸਰ ਇੱਥੇ ਲੱਗੇ ਆ ਨਾ, ਔਰ ਉਹ ਪਬਲਿਕ ਨਾਲ ਬਹੁਤ ਪੋਲਾਈਟਲੀ ਪੇਸ਼ ਆ ਰਿਹਾ। ਮੈਂ ਪਹਿਲੀ ਵਾਰੀ ਦੇਖਿਆ ਵੀ ਸਾਡੀ ਪੰਜਾਬੀ ਪੁਲਿਸ ਹੋਵੇ ਤੇ ਉਹ ਇੰਨਾ ਪੋਲਾਈਟਲੀ ਮਤਲਬ ਲੋਕਾਂ ਨਾਲ ਪੇਸ਼ ਆ ਰਿਹਾ, ਬਹੁਤ ਚੰਗੀ ਗੱਲ ਆ। ਸੋ ਮੈਂ ਉਹਨਾਂ ਦਾ ਵੀ ਸ਼ੁਕਰੀਆ ਕਰਨਾ ਚਾਹੁੰਦਾ। ਤੇ ਪੰਜਾਬ ਦੇ ਲੋਕ ਜਿਹੜੀ ਇੱਕ ਇੱਥੇ ਮੈਨੂੰ ਬਹੁਤ ਚੰਗੀ ਗੱਲ ਲੱਗੀ ਆ ਵੀ ਇਸ ਪੰਜਾਬ ਜਿਹੜਾ ਵੈਸਟ ਆਪਣੇ ਪੰਜਾਬ ਹੈ ਨਾ, ਇਹਦੇ 'ਚ ਬਹੁਤ ਸਾਰੇ ਬਾਗ ਲੱਗੇ ਆ। ਦੇਖੋ ਉਹਦੇ ਦੋ ਬੈਨੀਫਿਟ ਅਸੀਂ ਸ਼ਹਿਰਾਂ ਵਿੱਚ ਲੰਘੇ ਆ, ਮਤਲਬ ਅਸੀਂ ਵੱਡੇ ਵੱਡੇ ਸਟਾਲ ਦੇਖੇ ਆ ਫਰੂਟ ਦੇ ਲੱਗੇ। ਦੇਖੋ ਉਹਦੇ ਦੋ ਬੈਨੀਫਿਟ ਆ, ਇੱਕ ਤਾਂ ਫਰੂਟ ਖਾਣ ਵਾਲੀ ਜਿਹੜੀ ਨੌਜਵਾਨ ਆ ਉਹ ਹਮੇਸ਼ਾ ਹੈਲਥੀ ਹੋਣਗੇ, ਔਰ ਦੂਸਰਾ ਜਿਹੜੇ ਉਹ ਦਰਖਤ ਲੱਗੇ ਉਹਦੇ ਨਾਲ ਸਾਡੀ এনवायरमेंट ਬਹੁਤ ਵਧੀਆ ਰਹੂ। ਸੋ ਇਹ ਜਿਹੜੀਆਂ, ਔਰ ਦੂਜਾ ਮੈਂ ਤੀਜੀ ਗੱਲ, ਇਹਨਾਂ ਨੇ ਨਾ ਪੰਜਾਬੀ ਕਲਚਰ ਜਿਹੜਾ ਸਾਡਾ, ਅਸੀਂ ਪਿੰਡ ਵਿੱਚ ਵੀ ਗਏ ਆ, ਆਪਣੇ ਫੈਸਲਾਬਾਦ ਦੇ ਇੱਕ ਪਿੰਡ ਵਿੱਚ ਗਏ ਆ ਜਿਹਨੂੰ ਲਾਇਲਪੁਰ ਕਹਿੰਦੇ ਸੀ, ਜਿੱਥੇ ਸਿੱਖਾਂ ਦਾ ਗੜ੍ਹ ਹੁੰਦਾ ਸੀ ਕਿਸੇ ਵੇਲੇ ਉਹ। ਤੇ ਉੱਥੇ ਅਸੀਂ ਪਰਸੋਂ ਗਏ ਸੀ, ਉੱਥੇ ਵੀ ਅਸੀਂ ਦੇਖਿਆ, ਅਸੀਂ ਪਿੰਡ 'ਚ ਗਏ, ਮੱਝਾਂ ਦੇ ਤਬੇਲੇ ਉਸੇ ਤਰ੍ਹਾਂ ਨਾ ਜਿਹੜਾ ਪੰਜਾਬੀ এনवायरमेंट ਹੈ ਨਾ, ਉਹ ਇੱਥੇ ਇਹਨਾਂ ਨੇ ਪ੍ਰੀਜ਼ਰਵ ਕਰਕੇ ਰੱਖੀ ਆ। ਸੋ ਮੈਂ ਉਮੀਦ ਰੱਖਦਾ ਇਸੇ ਤਰ੍ਹਾਂ ਹੀ ਪ੍ਰੀਜ਼ਰਵ ਕਰਕੇ ਰੱਖਣ, ਜਿਹੜੀ ਕਿ ਈਸਟ ਪੰਜਾਬ 'ਚ ਕਾਫੀ ਉਹਨੂੰ ਮਤਲਬ ਡਾਇਲਿਊਟ ਕੀਤਾ ਗਿਆ। ਤੋ ਸਾਨੂੰ ਉਮੀਦ ਆ ਵੀ ਈਸਟ ਪੰਜਾਬ ਵਾਲੇ ਸਾਡੇ ਭਰਾ ਜਿਹੜੇ ਆ ਨਾ, ਉਹ ਵੀ ਇੱਧਰੋਂ ਵੈਸਟ ਪੰਜਾਬ ਦੇ ਭਰਾਵਾਂ ਵੱਲੋਂ ਇਹ ਚੰਗੀ ਗੱਲ ਜਿਹੜੀ ਸਿੱਖ ਕੇ ਨਾ ਉਹਨੂੰ ਮੁੜ ਕੇ ਉੱਧਰ ਵੀ ਇੰਪਰੂਵ ਕਰਨ। ਅੱਛਾ ਜੀ, ਆਖਰੀ ਗੱਲ, ਕੋਈ ਮੈਸੇਜ, ਕੋਈ ਪੈਗਾਮ ਜਿਹੜਾ ਤੁਸੀਂ ਸਮਝਦੇ ਹੋ ਕਿ ਇਸ ਪਲੇਟਫਾਰਮ ਦੇ ਜ਼ਰੀਏ, ਇਸ ਇੰਡੋਜ਼ ਟੀਵੀ ਦੀ ਟਰਾਂਸਮਿਸ਼ਨ ਦੇ ਜ਼ਰੀਏ ਤੁਸੀਂ ਦੋਵੇਂ ਦੇਸ਼ਾਂ ਦੇ ਜਿਹੜੇ ਨੌਜਵਾਨ ਹੈਗੇ, ਸਪੈਸ਼ਲੀ ਨੌਜਵਾਨ, ਕਿਉਂਕਿ 64% ਨੌਜਵਾਨ ਜਿਹੜਾ ਪਾਕਿਸਤਾਨ ਦੇ ਵਿੱਚ ਹੈਗਾ, 64%, ਠੀਕ ਹੈ, ਤੇ ਉਹਨਾਂ ਵਾਸਤੇ ਕੋਈ ਪੈਗਾਮ, ਕੋਈ ਮੈਸੇਜ? ਉਹਨਾਂ ਵਾਸਤੇ ਮੈਂ ਇੱਕ ਤਾਂ ਜਿਹੜਾ ਮੁਹੱਬਤ ਦਾ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਗੱਲ ਕਹੀ ਆ, ਹੁਕਮ ਕੀਤਾ ਵੀ ਸਭੇ ਸਾਂਝੀ ਵਾਲ ਸਦਾਇਨ, ਮੈਂ ਕੋਈ ਨਾ ਦਿਸੇ ਬਾਹਰਾ। ਜੇ ਮੈਨੂੰ ਕੋਈ ਬਾਹਰਲਾ ਦਿਸਦਾ ਨਹੀਂ, ਮੈਨੂੰ ਸਾਰੇ ਮਤਲਬ ਮੇਰੇ ਦਿਸਦੇ ਆ। ਇੱਕ ਤਾਂ ਸਾਡੀ ਇਹ ਸੋਚ ਹੋਣੀ ਚਾਹੀਦੀ। ਦੂਸਰਾ ਮੈਂ ਦੋਵੇਂ ਪਾਸੇ ਨੌਜਵਾਨਾਂ ਨੂੰ ਰਿਕੁਐਸਟ ਕਰਨੀ ਚਾਹੁੰਦਾ ਵੀ ਉਹ ਐਜੂਕੇਸ਼ਨ ਵੱਲ ਧਿਆਨ ਦੇਣ। ਉਹਦੇ ਤੋਂ ਬਿਨਾਂ ਤੁਸੀਂ ਤਰੱਕੀ ਨਹੀਂ ਕਰ ਸਕਦੇ, ਉਹਦੇ ਤੋਂ ਬਿਨਾਂ ਕੋਈ ਚੰਗੀ এনवायरमेंट ਨਹੀਂ ਬਣ ਸਕਦੀ। ਸੋ ਜਿਹੜੀ ਐਜੂਕੇਸ਼ਨ ਹੈ ਨਾ, ਉਹਦੇ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਆ। ਅਤੇ ਦੂਸਰਾ ਜਿਹੜੇ ਸਾਡੇ ਬੰਦੇ ਜਿਹੜੇ ਵਨਰੇਬਲ ਹੈ, ਜਿਹੜੇ ਆਪ ਕਮਾਈ ਨਹੀਂ ਕਰ ਸਕਦੇ, ਆਪ ਤੁਰ ਫਿਰ ਨਹੀਂ ਸਕਦੇ, ਬਜ਼ੁਰਗ ਆ, ਉਹਨਾਂ ਦੀ ਲੁੱਕ ਆਫਟਰ ਜ਼ਰੂਰ ਕਰਨੀ ਚਾਹੀਦੀ ਹੈ। ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ। ਨਾਜ਼ਰੀਨ, ਇਹ ਸੋਚ ਹੈ ਕਾਮਨ ਪੀਪਲ ਦੀ, ਇਹ ਸੋਚ ਹੈਗੀ ਹੈ ਦੋਵਾਂ ਕੰਟਰੀਆਂ ਦੇ ਲੋਕ ਦੀ, ਇੱਕ ਮਜਮੂਈ ਸੋਚ ਇਸ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਦੇਖੀ ਹੈਗੀ ਹੈ। ਨਫ਼ਰਤਾਂ, ਕਦੂਰਤਾਂ, ਇਹ ਸਾਰਾ ਸਿਰਫ ਇੱਕ ਮੀਡੀਆ ਦੀ ਇੱਕ ਸਾਜ਼ਿਸ਼ ਹੈ। ਅਸੀਂ ਕਹਾਂਗੇ ਮੀਡੀਆ ਦਾ ਇੱਕ ਕਾਲਾ ਧਨ ਹੈਗਾ, ਹੋਰ ਕੁਝ ਨਹੀਂ ਹੈਗਾ। ਇਹ ਅਸਲ ਆਵਾਜ਼ ਹੈ ਦੋਵਾਂ ਦੇਸ਼ਾਂ ਦੀ। ਮੈਂ ਸਿਰਫ ਇਹਨਾਂ ਦੀ ਆਵਾਜ਼ ਨਹੀਂ ਕਹਾਂਗਾ, ਦੋਵਾਂ ਦੇਸ਼ਾਂ ਦੇ ਲੋਕਾਂ ਦੀ ਇਹੀ ਆਵਾਜ਼ ਹੈ ਕਿ ਸਾਨੂੰ ਦੋਨਾਂ ਨੂੰ ਇਕੱਠੇ ਰਹਿਣਾ ਚਾਹੀਦਾ, ਮਿਲ ਕੇ ਰਹਿਣਾ ਚਾਹੀਦਾ। ਲਕੀਰ ਵੱਜ ਗਈ ਤਾਂ ਕੋਈ ਗੱਲ ਨਹੀਂ, ਪਰ ਹਮਸਾਇਆਂ ਦੇ ਹਕੂਕ ਤੇ ਹਰ ਮਜ਼ਹਬ 'ਚ ਹੁੰਦੇ ਹੈ। ਹਮਸਾਏ ਜਿਹੜੇ ਨੇਬਰਸ ਜਿਹੜੇ ਨੇ, ਉਹ ਤੇ ਹਰ ਮਜ਼ਹਬ ਦੇ ਵਿੱਚ ਉਹਦੇ ਸਭ ਤੋਂ ਅਫਜ਼ਲ ਹਕੂਕ ਰੱਖੇ ਗਏ ਨੇ। ਰਿਸ਼ਤੇਦਾਰਾਂ ਨਾਲੋਂ ਬਹੁਤੇ ਹਕੂਕ, ਬਹੁਤੇ ਰਾਈਟਸ ਰੱਖੇ ਗਏ ਨੇ ਇਹਨਾਂ ਦੇ ਹਮਸਾਇਆਂ ਦੇ। ਤੇ ਇਸ ਲਈ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਤਾਂ ਕਿ ਅਸੀਂ ਇਸ ਖਿੱਤੇ ਦੇ ਜਿਹੜੇ ਮਾੜੇ ਲੋਕ ਹੈਗੇ ਨੇ, ਜਿੱਦਾਂ ਉਹਨਾਂ ਨੇ ਗੱਲ ਕੀਤੀ ਹੈਗੀ ਹੈ ਕਿ ਇਸ ਲੋਕ ਜਿਹੜੇ ਪਿਸੇ ਹੋਏ ਲੋਕ ਹੈਗੇ ਨੇ, ਜਿਹੜੇ ਸਰਮਾਇਆਦਾਰਾਂ ਨਿਜ਼ਾਮ ਦੇ ਵਿੱਚ ਪਿਸ ਰਹੇ ਨੇ,
ਉਹਨਾਂ ਲੋਕਾਂ ਦਾ ਅਸੀਂ ਹੈਲਪਿੰਗ ਹੈਂਡ ਬਣ ਸਕੀਏ, ਉਹਨਾਂ ਲੋਕਾਂ ਲਈ ਅਸੀਂ ਆਸਾਨੀਆਂ ਪੈਦਾ ਕਰ ਸਕੀਏ। ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ